ਜਿਸ ਤਰ੍ਹਾਂ ਆਪਾਂ ਸਵੇਰੇ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ 5 ਵਜੇ ਸਾਡਾ ਜਿਹੜਾ ਕੈਲੀਫੋਰਨੀਆ ਦਾ ਟਾਈਮ ਤੇ 8 ਵਜੇ ਜਿਹੜਾ ਈਸਟਰਨ ਟਾਈਮ ਦੇ ਮੁਤਾਬਕ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਇਰਾਨ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਬੰਬਾਰਡ ਕਰਾਂਗੇ। ਪਰ ਹੁਣ ਇਹ ਲੇਟੈਸਟ ਖਬਰ ਇਹ ਆ ਰਹੀ ਆ ਵੀ 2 ਵੀਕ ਦਾ ਜਿਹੜਾ ਸੀਜ਼ ਫਾਇਰ ਆ ਉਹ ਅਨਾਉਂਸ ਕਰ ਦਿੱਤਾ ਗਿਆ ਹੈ ਪ੍ਰੈਜ਼ੀਡੈਂਟ ਟਰੰਪ ਉਹਨਾਂ ਵੱਲੋਂ। ਉਹਦੇ ਜਿਹੜੀ ਕੰਟੀਜੈਂਟ ਆ ਉਹਦੇ ਜਿਹੜੀ ਸ਼ਰਤ ਰੱਖੀ ਗਈ ਹੈਗੀ ਆ ਇਹ ਸਟੇਟ ਆਫ ਹਾਰਮੁਜ਼ ਨੂੰ ਖੋਲ੍ਹ ਦਿੱਤਾ ਜਾਊਗਾ। ਸੋ ਕੰਪਲੀਟ ਇਮੀਡੀਏਟ ਐਂਡ ਸੇਫ ਓਪਨਿੰਗ ਆਫ ਸਟੇਟ ਆਫ ਹਾਰਮੁਜ਼ ਇਹ ਹੋਣੀ ਚਾਹੀਦੀ ਆ ਤੇ ਮੀਡੀਏਟਡ ਬਾਈ ਪਾਕਿਸਤਾਨ। ਤੇ ਇਜ਼ਰਾਈਲ ਵਾਲੇ ਵੀ ਐਗਰੀ ਹੋਏ ਹੈਗੇ ਆ ਸੀਜ਼ ਫਾਇਰ ਐਗਰੀਮੈਂਟ ਦੇ ਲਈ। ਇਰਾਨੀਅਨ ਗਵਰਨਮੈਂਟ ਨੇ ਆਪਣੇ ਜਿੰਨੇ ਵੀ ਜਵਾਨ ਲੋਕ ਆ, ਯੰਗ ਪੀਪਲ ਆ, ਉਹਨਾਂ ਨੂੰ ਹਿਊਮਨ ਚੇਨ ਬਣਾਉਣ ਦੇ ਲਈ ਕਿਹਾ ਸੀ। ਜਿੰਨੇ ਵੀ ਪਾਵਰ ਪਲਾਂਟਸ ਆ, ਬ੍ਰਿਜ ਆ, ਉਹਨਾਂ ਦੇ ਆਲੇ ਦੁਆਲੇ ਬਣਾ ਦਿਓ, ਕਿਉਂਕਿ ਟਰੰਪ ਉਹਨਾਂ ਨੇ ਵਾਰਨਿੰਗ ਦਿੱਤੀ ਸੀ ਵੀ ਅੱਜ 5 ਵਜੇ ਜਿਹੜੀ ਆ ਪੂਰੀ ਸਿਵਲਾਈਜੇਸ਼ਨ ਮਰ ਜਾਊਗੀ। ਉਸ ਤੋਂ ਬਾਅਦ ਇਹ ਸਾਰਾ ਕੁਝ ਹੋਇਆ ਹੈਗਾ। ਯੂਐਸ ਤੇ ਇਜ਼ਰਾਈਲ ਨੇ ਕਾਫੀ ਜ਼ਿਆਦਾ ਜਿਹੜੇ ਅਟੈਕ ਵੀ ਕੀਤੇ ਹੈਗੇ ਆ। 18 ਸਿਵਲੀਅਨ ਵੀ ਮਾਰੇ ਜਾ ਚੁੱਕੇ ਹੈਗੇ ਆ। ਪਰ ਸੋ ਪਾਕਿਸਤਾਨ ਦੀ ਮਦਦ ਦੇ ਨਾਲ ਹੁਣ ਜਿਹੜੀ 2 ਹਫ਼ਤੇ ਦੇ ਲਈ ਸੀਜ਼ ਫਾਇਰ ਇਹ ਅਨਾਉਂਸ ਕੀਤਾ ਗਿਆ ਹੈਗਾ ਤੇ 10 ਪੁਆਇੰਟ ਇੱਕ ਫਾਰਮੂਲਾ ਇਰਾਨ ਵੱਲੋਂ ਪੇਸ਼ ਕੀਤਾ ਗਿਆ ਹੈ। ਉਹਦੇ ਉੱਤੇ ਹੁਣ ਜਿਹੜਾ ਵਰਕ ਹੋਊਗਾ। ਜੀ ਇੱਕ ਅਜੀਬੋ-ਗਰੀਬ ਘਟਨਾ ਇਹ ਵੀ ਜਿਹੜੀ ਹਰਜੋਤ ਸਿੰਘ ਦੀ ਵਾਪਰੀ ਵੀ ਜਿਹੜਾ ਸ਼ਹਬਾਜ਼ ਸ਼ਰੀਫ ਆ ਪਾਕਿਸਤਾਨ ਦਾ, ਜਿਸ ਨੇ ਇਹ ਐਕਸ ਦੇ ਉੱਤੇ ਟਵੀਟ ਜਿਹੜਾ ਉਹ ਕੀਤਾ ਸੀਗਾ। ਪਹਿਲਾਂ ਇਦਾਂ ਲੱਗਦਾ ਸੀਗਾ ਵੀ ਉਹਨੂੰ ਹਦਾਇਤਾਂ ਆਈਆਂ ਵੀ ਤੁਸੀਂ ਆਹ ਕਰ ਦਿਓ ਤੇ ਉੱਤੇ ਡਰਾਫਟ ਪਾਕਿਸਤਾਨ ਮੈਸੇਜ ਔਨ ਐਕਸ ਉਹ ਵੀ ਜਿਹੜਾ ਉਹ ਲਿਖਿਆ ਰਹਿ ਗਿਆ। ਫਿਰ ਉਸਨੇ ਐਡਿਟ ਕੀਤਾ ਤੇ ਉਹ ਵਾਲੀ ਚੀਜ਼ ਉਸ ਦੇ ਵਿੱਚੋਂ ਡਿਲੀਟ ਕੀਤੀ। ਹੁਣ ਇੱਥੋਂ ਕਈ ਤਰੀਕੇ ਦੀਆਂ ਜਿਹੜੀਆਂ ਆ ਉਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਆ ਤੇ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਉਹ ਦੇਖਿਆ ਜਾ ਰਿਹਾ ਵੀ ਇਹ ਘੱਲਿਆ ਕਿੰਨੇ ਸੀਗਾ ਇਹਨਾਂ ਨੂੰ, ਵੀ ਜਿਹੜਾ ਉਹ ਲਿਖਣ ਦੇ ਲਈ ਕਿ ਉਹਨਾਂ ਦੇ ਅੰਦਰੂਨੀ ਤੌਰ ਤੇ ਸੀਗਾ ਕਿ ਅਮਰੀਕਾ ਨੇ ਇਹਨਾਂ ਨੂੰ ਘੱਲਿਆ ਸੀਗਾ ਵੀ ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਉਹ ਪੋਸਟ ਕਰੋ। ਪਰ ਇਹ ਸਾਰੇ ਕਾਸੇ ਦੇ ਵਿੱਚ ਜੇ ਹਰਜੋਤ ਸਿੰਘ ਜੀ ਵਾਕਿਆ ਸੀਜ਼ ਫਾਇਰ ਹੋ ਜਾਂਦੀ ਹੈ, ਪਾਕਿਸਤਾਨ ਦਾ ਰੋਲ ਇੱਕ ਬੜੇ ਅਹਿਮ ਮੁਲਕ ਦੇ ਤੌਰ ਦੇ ਉੱਤੇ ਉੱਭਰ ਕੇ ਜਿਹੜਾ ਉਹ ਸਾਹਮਣੇ ਜਿਹੜਾ ਉਹ ਆਵੇਗਾ। ਸੋ ਇਹ ਸਾਰਾ ਕੁਝ ਕੀ ਇਸ ਦੇ ਵਿੱਚ ਨਾਲ ਦੇ ਨਾਲ ਹੋ ਰਿਹਾ ਆ, ਇਹਦੇ ਬਾਰੇ ਵੱਖ-ਵੱਖ ਕਿਆਸਰਾਈਆਂ ਜਿਹੜੀਆਂ ਉਹ ਚੱਲ ਰਹੀਆਂ। ਪਰ ਟਰੰਪ ਹੁਣੀ 2 ਹਫ਼ਤੇ ਦੀ ਸੀਜ਼ ਫਾਇਰ ਨੂੰ ਜਿਹੜਾ ਉਹ ਮੰਨ ਚੁੱਕੇ ਆ। ਅੰਦਰ ਖਾਤੇ ਹਰਜੋਤ ਸਿੰਘ ਜੀ ਬਹੁਤ ਵਿਰੋਧ ਦਾ ਜਿਹੜਾ ਉਹ ਸਾਹਮਣਾ ਟਰੰਪ ਹੁਣਾਂ ਨੂੰ ਕਰਨਾ ਜਿਹੜਾ ਉਹ ਪੈ ਰਿਹਾ ਆ। ਕਾਰਨ ਉਸ ਦੇ ਵਿੱਚ ਇਹੀ ਆ, ਖਾਸ ਕਰਕੇ ਜਿਹੜੇ ਉਹਨਾਂ ਦੇ ਸਪੋਰਟਰ ਜਿਹੜੇ ਕਹਿੰਦੇ ਵੀ ਅਸੀਂ ਤਾਂ ਵੋਟ ਹੀ ਤੁਹਾਨੂੰ ਇਸ ਗੱਲੋਂ ਪਾਈ ਸੀ ਵੀ ਤੁਸੀਂ ਕੋਈ ਨਵੀਂ ਲੜਾਈ ਨਹੀਂ ਸ਼ੁਰੂ ਕਰੋਗੇ, ਪਰ ਇਜ਼ਰਾਈਲ ਦੇ ਕਹਿਣ ਦੇ ਉੱਤੇ ਤੁਸੀਂ ਸਾਰਾ ਕੁਝ ਇਹ ਹੁਣ ਕਰ ਰਹੇ ਆ। ਇਰਾਨ ਨੇ ਇਸ ਸੀਜ਼ ਫਾਇਰ ਦੇ ਐਲਾਨ ਤੋਂ ਬਾਅਦ ਦੇ ਵਿੱਚ ਆਪਣੀ ਜਿੱਤ ਐਲਾਨੀ। ਇਸ ਸੰਦਰਭ ਦੇ ਵਿੱਚ ਕਹਿੰਦੇ ਵੀ ਅਸੀਂ ਜਿੱਤ ਗਏ ਆ ਕਿਉਂਕਿ ਯੂਐਸ ਨੂੰ ਜਿਹੜਾ ਉਹਨਾਂ ਦਾ 10 ਪੁਆਇੰਟ ਪਲਾਨ ਹੈਗਾ ਆ ਉਹ ਮੰਨਣ ਦੇ ਲਈ ਜਿਹੜਾ ਉਹ ਮੰਨ ਚੁੱਕੇ ਆ, ਜਿਨ੍ਹਾਂ ਵਿੱਚ ਸੈਂਕਸ਼ਨਸ ਨੂੰ ਜਿਹੜਾ ਉਹ ਚੁੱਕਣਾ, ਨਿਊਕਲੀਅਰ ਐਨਰਿਚਮੈਂਟ ਨੂੰ ਐਗਰੀ ਹੋਣਾ। ਇਹ ਜਿਹੜਾ ਇਰਾਨ ਦੀ ਸੁਪਰੀਮ ਨੈਸ਼ਨਲ ਸਿਕਿਉਰਿਟੀ ਕਾਉਂਸਲ ਨੇ ਜਿਹੜੇ ਇਸ ਤੋਂ ਬਾਅਦ ਸਟੇਟਮੈਂਟ ਜਿਹੜੀ ਉਹ ਕੀਤੀ ਆ, ਕਹਿੰਦੇ ਵੀ ਅਮਰੀਕਾ ਵਾਲੇ ਟਰੰਪ ਹੁਣੀ ਜਿਹੜਾ ਉਹ ਇਹ ਮੰਨ ਗਏ ਨੇ ਸੀਜ਼ ਫਾਇਰ ਦੇ ਵਿੱਚ ਵੀ ਇਰਾਨ ਤੋਂ ਸੈਂਕਸ਼ਨਸ ਵੀ ਜਿਹੜੀਆਂ ਚੱਕ ਦਿੱਤੀਆਂ ਜਾਣਗੀਆਂ ਤੇ ਨਿਊਕਲੀਅਰ ਐਨਰਿਚਮੈਂਟ ਵੀ ਜਿਹੜੀ ਉਹਨਾਂ ਨੂੰ ਕਰਨ ਦਿੱਤੀ ਜਿਹੜੀ ਉਹ ਜਾਊਗੀ। ਹੁਣ ਇਹ ਨਹੀਂ ਪਤਾ ਵੀ ਟਰੰਪ ਉਹਨਾਂ ਨੇ ਇਹਨਾਂ ਦਾ ਇਹ ਬਿਆਨ ਸੁਣਿਆ ਆ ਜਾਂ ਨਹੀਂ। ਸੋ ਡਿਪਲੋਮੇਸੀ ਦੀ ਜਿਹੜੀ ਰਿਕੁਐਸਟ ਆ ਉਹ ਕੀਤੀ ਗਈ ਸੀ ਜਦ 8 ਵਜੇ ਈਸਟਰਨ ਟਾਈਮ ਦਾ ਵਕਤ ਨਜ਼ਦੀਕ ਆ ਰਿਹਾ ਸੀਗਾ ਤੇ ਪਾਕਿਸਤਾਨ ਵਾਲੇ ਸ਼ਹਬਾਜ਼ ਸ਼ਰੀਫ ਨੇ ਇਹ ਟਵੀਟ ਕੀਤਾ ਸੀ ਵੀ ਭਾਈ 2 ਹਫ਼ਤੇ ਦੀ ਜਿਹੜੀ ਤੁਸੀਂ ਮੋਹਲਤ ਦਿਓ ਇਸ ਦੇ ਵਿੱਚ, ਕਿਉਂਕਿ ਅਸੀਂ ਗੱਲਬਾਤ ਇਰਾਨ ਦੇ ਨਾਲ ਲੱਗੇ ਹੋਏ ਆ। ਕੱਲ ਜੋ ਅਮਰੀਕਾ ਦੇ ਦੁਆਰਾ ਸੀਜ਼ ਫਾਇਰ ਦਾ ਜਿਹੜਾ ਕਹਿ ਲਓ ਵੀ ਪ੍ਰਪੋਜ਼ਲ ਸੀ, ਪ੍ਰਸਤਾਵ ਲਿਆਂਦਾ ਗਿਆ ਸੀ, ਉਸ ਨੂੰ ਇਰਾਨ ਨੇ ਠੁਕਰਾ ਦਿੱਤਾ ਸੀਗਾ। ਪਰ ਅੱਜ ਜਿਹੜੀ ਆ ਉਹ ਜਿਹੜੀ ਸੀਜ਼ ਫਾਇਰ ਦੇ ਲਈ ਕਹਿੰਦੇ ਵੀ ਦੋਨੋਂ ਧਿਰਾਂ ਜਿਹੜੀਆਂ ਹੁਣ ਮੰਨੀਆਂ ਹੈਗੀਆਂ ਆ। ਓਵਰਆਲ ਉਹਨਾਂ ਲੋਕਾਂ ਦੇ ਲਈ ਗੁੱਡ ਨਿਊਜ਼ ਹੈਗੀ ਆ ਜਿਨ੍ਹਾਂ ਦਾ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਲੜਾਈ ਦੇ ਵਿੱਚ ਚਲੋ ਜਿਨ੍ਹਾਂ ਦੇ ਮੁਲਕ ਦੇ ਉੱਤੇ ਹੁੰਦਾ ਆ ਲੈਣਾ ਦੇਣਾ ਤਾਂ ਉਸ ਪੱਖ ਤੋਂ ਜ਼ਰੂਰ ਰਹਿੰਦਾ ਆ, ਪਰ ਸਿਚੁਏਸ਼ਨ ਆਮ ਲੋਕਾਂ ਦੀ ਕਹਿੰਦੇ ਵੀ ਕੋਈ ਕਸੂਰ ਨਹੀਂ ਸੀ। ਇਰਾਨ ਵਾਲਿਆਂ ਨੇ ਤਾਂ ਆਪਣੇ ਬੰਦੇ ਜਿਹੜੇ ਹਰਜੋਤ ਸਿੰਘ ਜੀ ਹਿਊਮਨ ਸ਼ੀਲਡ ਦੇ ਤੌਰ ਦੇ ਉੱਤੇ ਉੱਥੇ ਸਾਰੇ ਜਾਣੇ ਜਿਹੜੇ ਉਹ ਬਿਠਾ ਦਿੱਤੇ ਸੀਗੇ, ਖਿਲਾਰ ਦਿੱਤੇ ਸੀਗੇ, ਚਾਹੇ ਉਹ ਥਰਮਲ ਪਾਵਰ ਪਲਾਂਟ ਸੀਗੇ ਤੇ ਚਾਹੇ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਜਿਹੜੇ ਉਹਨਾਂ ਦੇ ਪੁਲ ਹੋ ਗਏ, ਰੇਲਵੇਜ਼ ਹੋ ਗਏ, ਉਹਨਾਂ ਨੂੰ ਜਿਹੜਾ ਉਹ ਲੈ ਕੇ। ਸੋ ਲੈਟਸ ਸੀ ਅੱਗੇ ਜਿਹੜਾ ਹੁਣ ਅੱਗੇ ਕੀ ਬਣਦਾ ਹੈ। ਪਰ ਹਾਲ ਦੀ ਘੜੀ 2 ਹਫ਼ਤੇ ਦੀ ਸੀਜ਼ ਫਾਇਰ ਦੀ ਜਿਹੜੀ ਰਿਪੋਰਟ ਆ ਉਹ ਆ ਰਹੀ ਆ
ਵਾਈਟ ਹਾਊਸ ਨੇ ਸਪੈਸ਼ਲ ਇਸ ਦੇ ਉੱਤੇ ਜੋ ਪ੍ਰਿੰਟ ਕਰਕੇ ਆ ਉਹ ਛਾਪਿਆ ਆ, ਉਹ ਪੋਸਟ ਕੀਤਾ ਹੈ ਤੇ ਟਰੰਪ ਉਹਨਾਂ ਨੇ ਕਿਹਾ ਵੀ 2 ਹਫ਼ਤੇ ਦੀ ਸੀਜ਼ਫਾਇਰ ਨੂੰ ਉਹ ਮੰਨ ਕੇ। ਕਾਫੀ ਪੁਆਇੰਟ ਉਹਦੇ 'ਚ ਰੱਖੇ। ਉਹਨੇ ਇਹ ਵੀ ਕਿਹਾ ਵੀ ਪੂਰੇ ਰੀਜਨ 'ਚੋਂ ਅਮਰੀਕਨ ਆਪਣੇ ਬੇਸ ਚੱਕ ਲਵੇ। ਸੋ ਜਿੰਨੇ ਇਹ ਵੀ ਤਾਂ ਨਹੀਂ ਸਾਊਦੀ ਹੋ ਸਕ ਅਰੇਬੀਆ ਇਹ ਤਾਂ ਨਹੀਂ ਹੋ ਜੇ ਸਕਣ ਵਾਲੀ ਉਹਨਾਂ ਗੱਲ ਨੇ ਜਿਹੜੇ ਲੱਗਦੀ। 10 ਰੱਖੇ ਹੈਗੀਆਂ ਆਪਣੀਆਂ ਸ਼ਰਤਾਂ, ਉਹਦੇ ਵਿੱਚ ਉਹਨਾਂ ਨੇ ਇਹ ਵੀ ਰੱਖਿਆ ਹੈਗਾ। ਕੈਰੋਲਿਨ ਲਿਵਿਟ ਉਹਨਾਂ ਨੇ ਇਹ ਕਿਹਾ ਆ ਵੀ ਡਿਸਕਸ਼ਨ ਚੱਲ ਰਹੀ ਹੈ ਵੀ ਇਨ ਪਰਸਨ ਟਾਕਸ ਹੋਣਗੀਆਂ। ਇਹਦੇ ਬਾਰੇ ਹਜੇ ਬਾਹਲਾ ਡਿਟੇਲ 'ਚ ਇਨਫੋਰਮੇਸ਼ਨ ਨਹੀਂ ਆਈ ਹੈਗੀ। ਟਰੰਪ ਉਹਨਾਂ ਨੇ ਅੱਜ ਇਸ ਤੋਂ ਬਾਅਦ ਕੋਈ ਸਟੇਟਮੈਂਟ ਨਹੀਂ ਜਾਰੀ ਕੀਤੀ, ਪਰ ਫਰਾਈਡੇ ਨੂੰ ਜਿਹੜੀ ਗੱਲਬਾਤ ਆ ਅੱਗੇ ਚੱਲੇਗੀ। ਜੀ, ਬਿਲਕੁਲ। ਚਲੋ ਹੁਣ 2 ਹਫ਼ਤੇ ਤੱਕ ਜਿਹੜੀ ਉਹ ਆਪਾਂ ਵੇਟ ਕਰਦੇ ਹਾਂ, ਦੇਖਦੇ ਹਾਂ ਵੀ ਅੱਗੇ ਇਸ ਦੇ ਵਿੱਚ ਕੀ ਹੁਣ ਬਣਦਾ ਹੈਗਾ ਆ। ਔਰ ਸੁੱਖ ਦਾ ਸਾਹ ਲੋਕਾਂ ਨੇ ਜਿਹੜਾ ਉਹ ਲਿਆ ਆ, ਕਿਉਂਕਿ ਸਾਰੀ ਸਿਵਲਾਈਜੇਸ਼ਨ ਸਭਿਅਤਾ ਨੂੰ ਤਬਾਹ ਕਰਨ ਦੀ ਜਿਹੜੀ ਧਮਕੀ ਆ, ਉਹ ਟਰੰਪ ਹੋਣਾਂ ਨੇ ਦਿੱਤੀ ਸੀਗੀ। ਸੋ ਹੋਪਫੁਲੀ ਜਿਹੜਾ ਇੱਦਾਂ ਦੀ ਨੌਬਤ ਨਾ ਹੀ ਜਿਹੜੀ ਉਹ ਆਵੇ।